ਉਹਦਾ ਨਾਂ ਹੈ ਬੂਟਾ ਰਾਮ। ਬੂਟਾ ਰਾਮ ਹਾਂ। ਕਿਹੜੀ ਜਗ੍ਹਾ ਰਹਿੰਦਾ? ਗੁਰਦਾਸਪੁਰ। ਗੁਰਦਾਸਪੁਰ। ਹਾਂਜੀ। ਉਹ ਵੀ ਹਿੰਦੂ ਆ ਆਪਣੇ? ਹਾਂਜੀ। ਖੱਤਰੀ ਆ ਵੀ? ਨਹੀਂ ਨਹੀਂ, ਹਾਂ। ਉਹ ਸਿੱਖਾਂ 'ਚ। ਇਹ ਸਾਡੇ ਕਿਹੜੇ ਨਾਨਕੇ ਸਨ ਨਾ, ਉਹ ਸਿੱਖ ਸਨ। ਅੱਛਾ। ਆ ਪਿੰਡ ਲਬਾਨ ਵਾਲਾ ਉੱਥੇ ਸਾਡੇ ਨਾਨਕੇ ਸਨ। ਪਾਕਿਸਤਾਨ ਦੇ ਵਿੱਚ ਹਿੰਦੂ ਕਿਹੜੀ ਕਿਹੜੀ ਜਗ੍ਹਾ ਬੈਠੇ ਆ? ਇਹ ਸਰਗੋਦੇ, ਦੋਦਾ ਪਿੰਡ ਹੈ, ਕਿਲਾ ਦਤਾਰ ਸਿੰਘ ਹੈ, ਅੱਛਾ। ਵਾੜਿਆ ਲਾਈਨ ਨੇ ਹਾਂ ਹਿੰਦੂ। ਹਾਂ। ਪਿੰਡ ਦਾਦਨ ਖਾਨ ਹੈ, ਅੱਛਾ। ਉੱਥੇ ਹੁੰਦੇ ਨੇ ਹੁਣ ਵੀ ਮੌਜੂਦਾ। ਇਹ ਕਿਹੜੀ ਭੈਣ ਸੀ ਸਾਡੇ ਵਡੇਰਿਆਂ ਦੀ, ਉਹ ਲੁਧਿਆਣੇ ਪਹਿਲਾਂ ਹੀ ਰਹਿੰਦੀ ਸੀ। ਇਹਨਾਂ ਸ਼ਾਦੀ ਜਦੋਂ ਹੋਈ ਉਹ ਉੱਥੇ ਸੀ, ਉੱਥੇ ਉੱਥੋਂ ਦੇ ਹੀ ਉਹ ਬੰਦੇ ਸਨ। ਨੇ ਕਦੇ ਦਿਲ ਨਹੀਂ ਕੀਤਾ ਰਾਤ ਨੂੰ ਪਿਆ, ਖਿਆਲ ਨਹੀਂ ਆਇਆ ਵੀ ਸਾਡੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਣਾ? ਨਾ, ਸਾਡਾ ਤੇ ਕੋਈ ਖਤੋ ਕਿਤਾਬਤ ਵੀ ਨਹੀਂ, ਸ਼ੁਰੂ ਤੋਂ ਲਿੰਕ ਨਹੀਂ ਬਣਿਆ ਨਾ। ਹਾਂ। ਸਾਡੇ ਵਡੇਰਿਆਂ ਨੂੰ ਇੱਕ ਦੋ ਵਾਰ ਖਾਤਾ ਹੈ ਨਹੀਂ, ਹਾਂ। ਉਹਨਾਂ ਕੋ ਰਾਤ ਪਈ ਸੀ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਹੈ ਅੱਜ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਜੋਈਆਂ ਵਾਲੇ ਦੇ ਵਿੱਚ, ਜਿੱਥੇ ਸਾਡੀ ਬਾਬਾ ਜੀ ਹੁਣਾਂ ਨਾਲ ਮੁਲਾਕਾਤ ਆ। 1947 ਦੀ ਵੰਡ ਤੋਂ ਬਾਅਦ ਇਹ ਆਪਣਾ ਇਸਲਾਮ ਮਜ਼ਹਬ ਦੇ ਵਿੱਚ ਆ ਗਏ ਸੀਗੇ। ਪਹਿਲੇ ਇਹਨਾਂ ਦਾ ਮਜ਼ਹਬ ਹਿੰਦੂ ਸੀਗਾ ਔਰ ਇਹਨਾਂ ਦਾ ਪਹਿਲੇ ਵਜ਼ੀਰ ਚੰਦ ਨਾਮ ਸੀ। ਮੁਸਲਮਾਨ ਹੋਣ ਤੋਂ ਬਾਅਦ ਇਹਨਾਂ ਦਾ ਨਾਮ ਵਜ਼ੀਰ ਅਲੀ ਰੱਖਿਆ ਗਿਆ। ਇਹਨਾਂ ਕੋ ਆਪਾਂ ਪੁੱਛਣੇ ਆ ਸਾਰੀ ਗੱਲਬਾਤ ਕਿ ਇਹ ਜਦੋਂ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਹੋਏ ਆ ਕਿ ਇਹਨਾਂ ਤੇ ਕੋਈ ਦਬਾਅ ਸੀਗਾ ਜਾਂ ਆਪਣੀ ਖੁਸ਼ੀ ਦੇ ਨਾਲ ਹੋਏ ਆ। ਔਰ ਇਹਨਾਂ ਦੀ ਬਾਕੀ ਜਿਹੜੀ ਫੈਮਿਲੀ ਆ ਉਹ ਵੀ ਇੱਥੇ ਰਹਿੰਦੀ ਸੀ ਜਾਂ ਉਹ ਚੜ੍ਹਦੇ ਪੰਜਾਬ 'ਚ ਚਲ ਗਈ? ਆਪਾਂ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਕੋਲ ਪੁੱਛਣੀਆਂ ਜੀ। ਜੀ ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਤੁਸੀਂ ਵਜ਼ੀਰ ਚੰਦ ਤੋਂ ਵਜ਼ੀਰ ਅਲੀ ਬਣੇ, ਹਾਂਜੀ। ਇਹ ਕਿਹੜੀ ਉਮਰ ਦੇ ਵਿੱਚ ਆਪਾਂ ਇਸਲਾਮ ਕਬੂਲ ਕੀਤਾ ਜੀ? ਇਹ 64 ਸਨ, 1964। 1964 ਵਿੱਚ? ਹਾਂਜੀ। ਜਦੋਂ ਉਜਾੜਾ ਪਿਆ ਉਦੋਂ ਆਪਣੀ ਉਮਰ ਕਿੰਨੀ ਸੀਗੀ? ਉਦੋਂ ਕੋਈ 5-4 ਸਾਲ। 5-4 ਸਾਲ ਸੀ? ਹਾਂਜੀ। ਅੱਛਾ। ਤੇ ਤੁਹਾਡਾ ਬਾਕੀ ਟੱਬਰ ਜਿਹੜਾ ਚਲਾ ਗਿਆ ਸੀ ਇੱਥੇ ਬੈਠੇ ਸੀ? ਨਹੀਂ ਨਹੀਂ, ਇੱਥੇ ਸਾਰੇ ਟੱਬਰ ਇੱਥੇ? ਹਾਂਜੀ ਰਹਿ ਗਿਆ ਸੀ? ਹਾਂਜੀ ਹਾਂਜੀ। ਅੱਛਾ। ਕਿੰਨੇ ਜੀ ਸੀ ਜਿਹੜੇ ਆਪਾਂ ਮਜ਼ਹਬ ਇਸਲਾਮ ਦੇ ਵਿੱਚ ਆਏ? ਉਹ ਜੀ ਚ ਹੁਣ 15-20 ਨੇ। ਜਿਹੜੇ ਸਾਰੇ ਉਸ ਵਕਤ ਦੇ ਸੀ ਉਹ ਦੱਸੋ। ਉਦੋਂ ਹਿੰਦੂ ਸਨ ਨਾ ਪਹਿਲੇ, ਅੱਛਾ। ਤੇ ਉਦੋਂ ਸਨ 10-12, ਅੱਛਾ। ਤੇ ਹੁਣ 15-20 ਨੇ। ਨਹੀਂ, ਜਦੋਂ 1947 ਦੀ ਵੰਡ ਹੋਈ ਤੁਸੀਂ ਕਹਿੰਦੇ ਸਾਡੀ 4-5 ਸਾਲ ਉਮਰ ਸੀਗੀ, ਤੇ ਇਹ ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਉਦੋਂ? ਉਹ ਵੀ ਹਿੰਦੂ ਹੀ ਸਨ ਅੱਛਾ। ਤੇ 2 ਘਰ ਸਿੱਖ ਸਨ। 2 ਘਰ ਸਿੱਖਾਂ ਦੇ ਸੀ, ਬਾਕੀ ਟੋਟਲ ਪਿੰਡ ਹਿੰਦੂਆਂ ਦਾ ਸੀ? ਹਾਂਜੀ। ਕਿਹੜੇ ਸੀਗੇ, ਖੱਤਰੀ ਜਾਂ ਕੀ? ਉਹ ਨਹੀਂ, ਖੱਤਰੀ। ਖੱਤਰੀ ਸੀਗੇ? ਅੱਛਾ, ਤੁਸੀਂ ਵੀ ਖੱਤਰੀ ਸੀਗੇ? ਹਾਂਜੀ। ਅੱਛਾ। ਕੀ ਸੀ ਆਪਣੇ ਵੱਡਿਆਂ ਦਾ ਨਾਮ, ਬਜ਼ੁਰਗਾਂ ਦਾ? ਦੀਵਾਨ ਚੰਦ। ਹਾਂਜੀ। ਸਾਡੇ ਵਡੇਰੇ ਦਾ ਨਾਮ ਦੀਵਾਨ ਚੰਦ ਸੀ। ਦੀਵਾਨ ਚੰਦ? ਹਾਂਜੀ। ਅੱਛਾ। ਤੇ ਤਾਏ ਦਾ ਨਾਮ ਈਸ਼ਰ ਦਾਸ। ਈਸ਼ਰ ਦਾਸ? ਹਾਂਜੀ। ਤੁਹਾਡੇ ਪਿਤਾ ਦਾ ਨਾਮ ਕੀ ਸੀ? ਹੈ, ਤੁਹਾਡੇ ਪਿਤਾ ਦਾ ਨਾਮ ਕੀ ਸੀਗਾ? ਉਹ ਪ੍ਰਸੀਨਾ ਦੇਵੀ। ਇਹ ਤਾਂ ਤੁਹਾਡੀ ਮਾਤਾ ਹੋ ਗਈ ਨਾ? ਹਾਂ। ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਦੀਵਾਨ ਚੰਦ। ਦੀਵਾਨ ਚੰਦ? ਹਾਂਜੀ। ਠੀਕ ਹੈ। ਤੇ ਇਹ ਤੁਸੀਂ ਜਿਹੜੇ 16-17 ਜੀ ਸੀ ਉਦੋਂ ਵੰਡ ਤੋਂ ਬਾਅਦ ਇੱਥੇ ਰਹਿ ਗਏ? ਹਾਂ। ਬਾਕੀ ਜਿਹੜਾ ਪਿੰਡ ਜਿਹੜਾ ਹਿੰਦੂਆਂ ਦਾ ਸੀ ਤਾਂ 2 ਘਰ ਸਿੱਖਾਂ ਦੇ, ਉਹ ਚਲੇ ਗਏ ਸੀਗੇ? ਨਹੀਂ, ਉਹ ਟੁਰ ਗਏ ਸਨ ਤੇ ਦੂਜਾ ਪੱਟੀਆਂ ਦਾ ਪਿੰਡ ਹੈ। ਅੱਛਾ। ਹਾਂ। ਯਾਨੀ ਕਿੰਨੇ ਘਰ ਇੱਥੋਂ ਉਜੜ ਕੇ ਗਏ? ਇਹ ਤੋਂ ਸਿਰਫ 2 ਸਿੱਖਾਂ ਦੇ ਘਰ ਗਏ। 2 ਸਿੱਖਾਂ ਦੇ ਘਰ ਗਏ? ਹਾਂਜੀ। ਠੀਕ ਆ। ਤੇ ਹਿੰਦੂਆਂ ਦਾ ਘਰ ਸਾਡਾ ਕੱਲਿਆਂ ਦਾ। ਅੱਛਾ। ਬਾਕੀ ਜਿਹੜੇ ਭੱਟੀ ਸੀਗੇ? ਹਾਂ। ਬਾਕੀ ਭੱਟੀ ਸੀ? ਹਾਂ। 1965 ਤੱਕ ਤੁਸੀਂ ਆਪਣੇ ਇੱਥੇ ਆਪਣੇ ਮਜ਼ਹਬ ਹਿੰਦੂ 'ਚ ਕਾਇਮ ਰਹੇ ਆ? ਹਾਂਜੀ। ਉਹ ਤੁਹਾਡੀ ਇਬਾਦਤ ਦਾ ਕੀ ਸਿਲਸਿਲਾ ਸੀਗਾ ਫਿਰ? ਇਬਾਦਤ ਦਾ ਸਿਲਸਿਲਾ ਹੀ ਉਹ ਨਨਕਾਣੇ ਜਾ ਕੇ ਹੁੰਦਾ ਸੀ। ਅੱਛਾ। ਇੱਥੇ ਕੋਈ ਨਹੀਂ ਸੀ। ਆਪਣਾ ਕੋਈ ਮੰਦਿਰ ਹੈ ਨਹੀਂ ਸੀਗਾ? ਨਾ, ਉੱਥੇ ਨਨਕਾਣੇ। ਅੱਛਾ। 1965 ਤੱਕ ਤੁਸੀਂ ਹਿੰਦੂ ਮਜ਼ਹਬ ਦੇ ਵਿੱਚ ਰਹੇ ਆ ਤੇ ਬਾਕੀ ਪਿੰਡ ਜਿਹੜਾ ਸਾਰਾ ਮੁਸਲਮਾਨਾਂ ਦਾ ਸੀ। ਤੁਹਾਨੂੰ ਕੋਈ ਤੰਗੀ ਤਕਲੀਫ ਨਾ, ਦਿੰਦੇ ਸੀ? ਕੋਈ ਤੰਗੀ ਤਕਲੀਫ। ਹਾਂ। ਆਪਣੀ ਖੁਸ਼ੀ ਨਾਲ। ਨਹੀਂ, ਉਹ ਤਾਂ ਚਲੋ ਬਾਅਦ ਚ ਹੋਏ, ਰਹਿੰਦੇ ਆ ਹਾਂ। 1965 ਨਾ, ਤੱਕ ਤੁਹਾਨੂੰ ਕੋਈ ਕਿਸੇ ਕੋਈ ਦਾ ਨਾ, ਕਿਸੇ ਨੇ ਨਾ ਮਾੜਾ ਵਸੇਬ ਦੇ ਵਿੱਚ ਨਾ, ਰਹਿੰਦੇ ਆ ਕੋਈ? ਬਿਲਕੁਲ ਵਰਤਦੇ ਵਰਤਾਉਂਦੇ ਸਾਂ, ਸ਼ਾਦੀਆਂ ਤੇ ਜਾਂਦੇ ਤਾਂ ਇੱਕ ਦੂਜੇ ਦੀ। ਅੱਛਾ। ਕੋਈ ਪਾਬੰਦੀ ਨਹੀਂ ਸੀ ਅੱਛਾ। ਤੇ ਨਾ ਕੋਈ ਡਰਾ ਸੀ। ਅੱਛਾ।
ਤੇ ਫਿਰ ਤੁਹਾਡਾ ਕਿੱਦਾਂ ਦਿਲ ਮਤਲਬ ਕੀਤਾ ਕਿ ਅਸੀਂ ਹੁਣ ਮੁਸਲਮਾਨ ਹੋ ਜਾਈਏ, ਕਲਮਾ ਪੜ੍ਹ ਲਈਏ? ਨਹੀਂ, ਮੇਰਾ ਮੁਸਲਮਾਨ ਨਾਲ ਹੀ ਵਿਆਹ ਹੋਇਆ ਸੀ, ਸ਼ਾਦੀ ਹੋਈ ਸੀ। ਉਹ ਤਾਂ ਚਲੋ ਬਾਅਦ ਚ ਹਾਂ, ਹੋਇਆ ਨਾ। ਹਾਂ। 1965 ਨੂੰ ਤੁਸੀਂ ਇਸਲਾਮ ਕਬੂਲ ਕੀਤਾ। ਹਾਂ, ਤੁਹਾਡਾ ਦਿਲ ਕਿੱਦਾਂ ਕੀਤਾ ਵੀ ਆਪਾਂ ਮਜ਼ਹਬ ਨਹੀਂ ਇਸਲਾਮ ਵਿੱਚ ਆਉਣਾ? ਮੈਂ ਪਹਿਲਾਂ ਜਦੋਂ ਪੰਜਵੀਂ ਜਮਾਤ ਤੇ ਪੜ੍ਹਦਾ ਉਦੋਂ ਹੀ ਨਮਾਜ਼ ਪੜ੍ਹਦਾ ਸੀ ਅੱਛਾ ਆਪਣੇ ਅਕੀਦੇ ਨਾਲ, ਅੱਛਾ ਤੇ ਮੇਰਾ ਅਕੀਦਾ ਇਹ ਮੁਸਲਮਾਨਾਂ ਵਾਲਾ ਸੀ, ਅੱਛਾ। ਤੇ ਇਹ ਅਕੀਦੇ ਚ ਮੈਂ ਇਸਲਾਮ ਕਬੂਲ ਕੀਤਾ ਸੀ। ਹੂੰ। ਮੈਨੂੰ ਕੋਈ ਦਬਾਅ ਨਹੀਂ ਸੀ, ਕੋਈ ਗੱਲ ਨਹੀਂ ਸੀ, ਘਰ ਵਾਲਿਆਂ ਨੇ ਆਖਿਆ ਠੀਕ ਹੈ। ਤੁਸੀਂ ਘਰ ਵਾਲਿਆਂ ਦੀ ਰਜ਼ਾਮੰਦੀ ਤੋਂ ਬਗੈਰ ਹੀ ਜਾਣੀ ਇਸਲਾਮ ਕਬੂਲ ਕਰ ਲਿਆ? ਹਾਂਜੀ। ਤੁਸੀਂ ਕਹਿੰਦੇ ਸਾਡਾ ਮੇਰਾ ਸ਼ੁਰੂ ਤੋਂ ਲਗਾਓ ਸੀਗਾ। ਹਾਂਜੀ। ਤੇ ਜਦੋਂ ਤੁਸੀਂ ਆ ਕੇ ਦੱਸਿਆ ਵੀ ਮੈਂ ਕਰ ਲਿਆ, ਤੁਹਾਨੂੰ ਕੋਈ ਮਾੜਾ ਚੰਗਾ ਨਹੀਂ ਬੋਲੇ? ਨਾ, ਹਾਂ। ਕੋਈ ਗੱਲ ਹੀ ਨਹੀਂ ਕੀਤੀ। ਉਹਨਾਂ ਕਹਾ ਠੀਕ ਹੈ। ਅੱਛਾ। ਫਿਰ ਮੁਸਲਮਾਨ ਨਾਲ ਹੀ ਮੇਰੀ ਸ਼ਾਦੀ ਹੋਈ ਸੀ। ਸ਼ਾਦੀ ਕਿੱਥੇ ਹੋਈ ਆਪਣੀ? ਸੇਗਮ। ਅੱਛਾ, ਠੀਕ ਹੈ। ਹੁਣ ਤੁਸੀਂ ਕਿਹੜੀ ਬਰਾਦਰੀ ਵਿੱਚ ਸ਼ਾਮਲ ਹੁੰਨੇ ਆ? ਵਿਰਕਾਂ ਚ। ਵਿਰਕਾਂ 'ਚ। ਹਾਂਜੀ। ਠੀਕ ਆ। ਤੇ ਬਾਕੀ ਆਪਣੀ ਜਿਹੜੀ ਫੈਮਿਲੀ ਸੀਗੀ ਉਹਦੇ ਵਿੱਚ ਕੋਈ ਹੋ ਗਏ ਸੀ ਜਾਂ ਰਹਿੰਦਾ ਸੀ, ਜਾਂ ਆਪਣੇ ਹਲੇ ਹਿੰਦੂ ਮਜ਼ਹਬ ਤੇ ਕਾਇਮ ਆ ਜਿਹੜੇ ਇੱਥੇ ਘਰ ਰਹਿ ਗਏ ਸੀ? ਉਹ ਹੈ ਨੇ ਦੋ ਭਰਾ, ਨਾ ਦੋ ਭਰਾ ਨੇ। ਤੁਹਾਡੇ ਦੋ ਭਰਾ ਆ? ਹਾਂ, ਉਹ ਹਿੰਦੂ ਮਜ਼ਹਬ ਵਿੱਚ ਨੇ। ਉਹ ਕਿੱਥੇ ਰਹਿੰਦੇ ਆ? ਉਹ ਵੀ ਇੱਥੇ ਹੀ। ਇਸੇ ਪਿੰਡ 'ਚ? ਇੱਕ ਇੱਥੇ ਰਹਿੰਦਾ ਤੇ ਇੱਕ ਨਨਕਾਣੇ ਟੁਰ ਗਿਆ। ਅੱਛਾ। ਉਹਨਾਂ ਦੇ ਕੀ ਨਾਂ ਆ? ਗੁਰਦਾਰੀ ਲਾਲ। ਦੂਜੇ ਦਾ? ਦੂਜੇ ਨਾਂ ਪਿਸ਼ੌਰੀ ਲਾਲ। ਇੱਥੇ ਪਿਸ਼ੌਰੀ ਆ? ਨਾ, ਗੁਰਦਾਰੀ। ਗਰਦਾਰੀ। ਹਾਂ। ਯਾਨੀ ਹੁਣ ਵਾਹਾ ਦੇ ਇਸ ਪਿੰਡ ਦੇ ਵਿੱਚ ਇੱਕ ਬੰਦਾ ਹੈਗਾ ਜਿਹੜਾ ਹਿੰਦੂ ਬਰਾਦਰੀ ਨਾਲ ਤਾਲੁਕ ਰੱਖਦਾ, ਉਹ ਤੁਹਾਡਾ ਭਾਈ ਆ? ਹਾਂ, ਭਾਈ ਹੈ। ਟੋਟਲ ਇਸ ਪਿੰਡ ਦੀ ਆਬਾਦੀ ਕਿੰਨੀ ਆ? ਇਹ ਹੈ 300-400 ਘਰ। 300-400 ਘਰ ਹੈਗਾ? ਹਾਂ। ਕਿਹੜੀ ਕਿਹੜੀ ਬਰਾਦਰੀ ਬੈਠੀ ਆ? ਪੱਟੀ। ਪੱਟੀ ਤਾਂ ਰਾਜਪੂਤਾਂ 'ਚ ਹੁੰਦੇ ਆ? ਨਹੀਂ ਨਹੀਂ, ਪੱਟੀ ਕੋਈ ਕਾਲੇ ਕੇ ਪੱਟੀ ਦਾ ਖਵਾਉਂਦੇ ਨੇ, ਅੱਛਾ, ਠੀਕ ਆ। ਰਾਜਪੂਤਾਂ ਚ ਨਹੀਂ। ਅੱਛਾ। ਇੱਕ ਤਾਂ ਦੁੱਲੇ ਭੱਟੀ ਵਾਲੇ ਭੱਟੀ ਆ ਨਾ? ਨਹੀਂ ਨਹੀਂ, ਹਾਂ। ਉਹ ਨਹੀਂ। ਅੱਛਾ। ਇਹ ਕਾਲੇ ਕੇ ਪੱਟੀ ਹੋਰ ਨੇ, ਦੁੱਲੇ ਕੇ ਪੱਟੀ ਹੋਰ। ਅੱਛਾ, ਉਹ ਹੋਰ ਆ। ਅੱਛਾ, ਤੇ ਉਹ ਹੁਣ ਜਿਹੜਾ ਬੰਦਾ ਤੁਹਾਡਾ ਭਾਈ ਇੱਥੇ ਰਹਿੰਦਾ ਗਰਦਾਰੀ ਲਾਲ, ਹਾਂ, ਉਹ ਆਪਣਾ ਕਿੱਦਾਂ ਮਜ਼ਹਬੀ ਰਸੂਮਾਤ ਕਿਸ ਤਰ੍ਹਾਂ ਅਦਾ ਕਰਦਾ ਆ? ਉਹ ਜਾ ਕੇ ਨਨਕਾਣੇ ਕਰਦਾ ਕੁਝ, ਉਹਦਾ ਉਹ ਜਿਹਾ ਦਿਮਾਗ ਹੈ ਏਡਾ ਮਜ਼ਹਬ ਦੇ। ਅੱਛਾ, ਉਹਨੇ ਏਡਾ ਹਾਂ। ਠੀਕ ਆ। ਹੂੰ। ਤੇ ਉਹ ਵਿਆਹ ਭਰਿਆ ਆ? ਹਾਂ। ਨਿਆਣੇ ਉਹਦੇ ਹਾਂ, ਕਿੰਨੇ ਆ? ਉਹ ਹਨ 5 ਨੇ। ਉਹ ਵੀ ਇੱਥੇ ਪਿੰਡ 'ਚ ਹੀ ਰਹਿੰਦੇ ਆ? ਨਹੀਂ, ਉਹ ਸ਼ੁਭਰ ਹੁੰਦੇ ਨੇ। ਸ਼ੇਖੂਪੁਰੇ? ਹਾਂਜੀ। ਉਹ ਸ਼ੇਖੂਪੁਰੇ ਕਿਹਦੇ ਕੋਲ ਰਹਿੰਦੇ ਆ? ਉਹ ਕੁਝ ਸਹੁਰਿਆਂ ਦਾ ਘੱਟ ਹੋ ਗਿਆ। ਅੱਛਾ। ਨਾ, ਉਹਨਾਂ ਦੀ ਫਿਰ ਸ਼ਾਦੀ ਕਿੱਥੇ ਹੋਈ? ਇੱਥੇ ਹਿੰਦੂਆਂ ਦਾ। ਨਨਕਾਣੇ ਵੀ ਹਿੰਦੂ ਨੇ, ਸਰਗੋਦੇ ਹਿੰਦੂ ਨੇ, ਦੋਦੇ ਪਿੰਡ ਹਿੰਦੂ ਨੇ। ਦੋਦਾ ਕਿਹੜਾ? ਦੋਦਾ ਇੱਧਰ ਸਰਗੋਦਿਆਂ ਦਾ। ਅੱਛਾ। ਹਾਂ। ਉੱਥੇ ਹਿੰਦੂ ਬੈਠੇ ਆ? ਹਾਂ, ਵਾਹ ਜੀ ਵਾਹ। ਕੋਈ ਮੁਸਲਮਾਨ ਹੋ ਗਏ ਨੇ ਅੱਛਾ। ਤੇ ਕੁਝ ਹਿੰਦੂ ਨੇ। ਇਹ ਹੁਣ ਸ਼ੇਖੂਪੁਰੇ ਸ਼ਹਿਰ ਦੇ ਵਿੱਚ ਰਹਿੰਦੇ ਆ? ਹਾਂਜੀ। ਇੱਥੇ ਆਉਂਦੇ ਜਾਂਦੇ? ਬਲੋਚਾਂ ਦੀ ਬਸਤੀ। ਬਲੋਚਾਂ ਦੀ ਬਸਤੀ 'ਚ? ਹਾਂਜੀ। ਅੱਛਾ। ਤੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲਾਤ ਤਾਂ ਨਹੀਂ ਆਉਂਦੀ? ਵੀ ਕੋਈ ਜੀ ਮੁਸ਼ਕਲਾਤ ਮੁਸਲਮਾਨ ਆਲੇ ਨਹੀਂ। ਦੁਆਲੇ ਆ, ਹੈਂ? ਇੱਕ ਐਜੂਕੇਸ਼ਨ ਚ ਕਲਰਕ ਹੈ ਵੱਡਾ, ਅੱਛਾ, ਉਹਦਾ ਨਾਂ ਕੀ ਆ? ਉਹਦਾ ਨਾਮ ਬਨਾਰਸੀ ਲਾਲ। ਬਨਾਰਸੀ ਲਾਲ। ਹਾਂ। ਹਾਂ। ਇੱਕ ਉਹਦਾ ਉਹਨਾਂ ਦਾ ਇਹਦੇ ਚ ਇਨਕਮ ਟੈਕਸ ਹੈ। ਇਨਕਮ ਟੈਕਸ ਪੜ੍ਹੇ ਲਿਖੇ? ਹਾਂ। ਠੀਕ ਹੈ। ਦੂਜਾ ਕਾਰੋਬਾਰ ਕਰਦਾ। ਬਾਬਾ ਜੀ, ਜ਼ਿੰਦਗੀ ਮੌਤ ਇਨਸਾਨ ਦੇ ਨਾਲ ਆ। ਜਿਹੜਾ ਜੰਮਿਆ ਉਹਨੇ ਮੌਤ ਵੀ ਉਹਨੂੰ ਵੀ ਆਣੀ ਆ। ਲੇਕਿਨ ਇਹ ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਅਸੀਂ ਪਿੰਡ 'ਚ ਰਹਿੰਦੇ, ਇੱਕ ਬਾਦ ਘਰ ਆ, ਤੇ 1947 ਤੋਂ ਬਾਅਦ ਕੋਈ ਜੀ ਜੰਮੇ ਵੀ ਆ, ਕੋਈ ਫੌਤ ਵੀ ਹੋਏ ਆ, ਤੇ ਫਿਰ ਉਹਦਾ ਤੁਸੀਂ ਕੀ ਕਰਦੇ ਹੁੰਦੇ ਸੀ? ਉਹ ਸਮਾਧੀ ਬਣਾਉਂਦੇ ਨੇ ਨਿਮਕ ਚ, ਦਫਨ। ਜਿਵੇਂ ਮੁਸਲਮਾਨ ਦਫਨ ਨਹੀਂ ਕਰਦੇ, ਇਸ ਤਰ੍ਹਾਂ ਦਫਨ ਕਰਕੇ ਤੇ ਦੁਆਲੇ ਲੂਣ ਲਾਉਂਦੇ ਨੇ। ਅੱਛਾ। ਹਾਂ। ਉਹ ਕਿੱਦਾਂ ਲਾਈਦਾ? ਉਹ ਵਿੱਚ ਪਾਜੂ ਦਿੱਤਾ ਤੇ ਦੁਆਲੇ ਲੂਣ ਲਾ ਦੇਣਾ। ਕਬਰ ਬਣਾ ਕੇ? ਹਾਂਜੀ। ਯਾਨੀ ਕਿ ਚਿਤਾ ਜਲਾਉਂਦੇ ਨਹੀਂ? ਹਾਂ। ਨਾ, ਹਾਂ। ਇਹ ਸਾਡੇ ਚ ਰਿਵਾਜ ਹੀ ਨਹੀਂ। ਅੱਛਾ। ਸਾਡੇ ਵਡੇਰੇ ਕਿ ਸਾਨੂੰ ਸਰਵਰ ਹੀ ਸਾਨੂੰ ਸਰਵਰ ਦੇ ਮੰਨਣ ਵਾਲੇ ਸਨ। ਸਖੀ ਸਰਵਰ ਦੇ? ਹਾਂਜੀ। ਅੱਛਾ। 9 ਲੱਖਾਂ ਵੀ ਜਿਹਨੂੰ ਪਹਿਲਾਂ ਹੀ। ਹਾਂ। ਇਹ ਨਹੀਂ ਬਈ ਬਾਅਦ ਵਿੱਚ ਬਈ ਜਦੋਂ ਇੰਡੀਆ ਜਾਂ ਪਾਕਿਸਤਾਨ ਬਣਿਆ ਉਦੋਂ ਨਹੀਂ, ਪਹਿਲੇ ਹੂੰ। ਕੁਰਬਾਨੀ ਵੀ ਦਿੰਦੇ ਸਨ। ਅੱਛਾ। ਹੈ ਸੀ ਮਜ਼ਹਬ ਹਿੰਦੂ, ਵੈਸੇ ਕੁਰਬਾਨੀ ਤਾਂ ਹਲਾਲ ਖਾਂਦੇ ਸਨ। ਅੱਛਾ। ਅੱਜ ਵੀ ਚੜ੍ਹਦੇ ਪੰਜਾਬ 'ਚ ਜੇ ਪੰਜਾਬੀ ਹਿੰਦੂਆਂ ਦੀ ਆਪਾਂ ਗੱਲ ਕਰੀਏ ਤਾਂ ਉਹ ਇਹ ਬਾਬੇ 9 ਲੱਖ ਹਜ਼ਾਰ ਵੀ ਜਿਹੜਾ ਇਹਨੂੰ ਬਹੁਤ ਇਹਦੀ ਮਾਨਤਾ ਕਰਦੇ। ਬਲਕਿ ਮੈਨੂੰ ਇੱਥੇ ਤੱਕ ਪਤਾ ਲੱਗਾ ਕਿ ਬਾਬਾ ਨੂਰ ਸ਼ਾਹ ਦਾ ਪਿੰਡ ਹੈ ਤੇ ਬਾਬੇ ਨੂਰ ਸ਼ਾਹ ਨੂੰ ਹੀ ਉਹ ਮੰਨਦੇ ਸਨ। ਹਾਂਜੀ, ਕਿ ਉਹਨਾਂ ਦੀ ਜਦੋਂ ਸ਼ਾਦੀ ਹੁੰਦੀ ਨਾ, ਉਹ ਜਾਣ ਲੱਗੇ ਵੀ ਸਲਾਮ ਕਰਕੇ ਜਾਂਦੇ, ਜਿੱਦਾਂ ਅਸੀਂ ਮਸੀਤ ਤੇ ਸਲਾਮ ਕਰੀਦਾ ਆ। ਆਣ ਲੱਗੇ ਵੀ ਉਹ ਡੋਲਾ ਜਦੋਂ ਲੈ ਕੇ ਆਉਂਦੇ, ਉਹ ਪਹਿਲੇ ਉੱਥੇ ਸਲਾਮ ਕਰਦੇ ਆ।
ਉਸ ਤੋਂ ਬਾਅਦ ਆਪਣੇ ਘਰਾਂ 'ਚ ਲੈ ਕੇ ਜਾਂਦੇ ਆ। ਪੰਜਾਬੀ ਹਿੰਦੂਆਂ ਦੀ ਇਹ ਗੱਲ ਕਰਦੇ ਆ, ਹਾਂਜੀ ਚੜ੍ਹਦੇ ਪੰਜਾਬ ਜਿਹੜੇ ਹਾਂ ਰਹਿੰਦੇ ਆ। ਇੱਥੇ ਵੀ ਹੋਈ ਸੀ ਅੱਛਾ ਸਾਡੇ ਕੁਨਬੇ 'ਚ ਇਹੋ ਰਿਵਾਜ ਸੀ, ਅੱਛਾ ਦੂਜਾ ਰਿਵਾਜ ਕੋਈ ਨਹੀਂ ਸੀ। ਅੱਛਾ ਇਹ ਜਦੋਂ ਜਈਆਂ ਸਾਡੇ ਹਿੰਦੂ ਮਜ਼ਹਬ ਵਿੱਚ ਵੀ ਚੜੀਆਂ ਨੇ, ਬਾਬਾ ਬੂਲਾ ਸ਼ਾਹ, ਬਾਬਾ ਨੂਰ ਸ਼ਾਹ ਸਲਾਮ ਕਰਕੇ ਚੜਨਾ। ਯਾਨੀ ਅਕੀਦਾ ਇਹ ਆ ਕਿ ਸਾਡਾ ਜਿਹੜਾ ਕੰਮ ਨਾ ਸਹੀ ਸਲਾਮਤ ਹੋਊਗਾ ਬਜ਼ੁਰਗਾਂ ਦੀ ਦੁਆ ਨਾਲ। ਹਾਂਜੀ ਹਾਂ ਉਹ ਹੀ ਹੈ। ਸਾਡਾ ਦੂਜਾ ਅਕੀਦਾ ਕੋਈ ਨਹੀਂ ਸੀ, ਠੀਕ ਹੈ। ਸਾਡੇ ਵਡੇਰਿਆਂ ਦਾ ਵੀ ਨਹੀਂ ਸੀ ਅਕੀਦਾ। ਉਹ ਵੈਸੇ ਆਪਣੀ ਹਿੰਦੂ ਬਲਾਦਰੀ ਤੇ ਵਰਤੋਂ ਵਰਤਾ ਹੁੰਦੇ ਹੀ ਨੇ ਨਾ, ਤੇ ਵੈਸੇ ਅਕੀਦਾ ਉਹਨਾਂ ਦਾ ਮੁਸਲਮਾਨਾਂ 'ਚ ਤੇ ਹਿੰਦੂਆਂ 'ਚ ਕੋਈ ਫਰਕ ਨਹੀਂ ਸੀ। ਮਜ਼ਹਬ ਦਾ ਫਰਕ ਤਾਂ ਹੈ ਸੀਗਾ। ਹਾਂ ਮਜ਼ਹਬ ਚਲੋ ਰਹਿਣ ਸਿਰਫ ਸਹਿਣ ਇੱਕ ਸੀਗਾ, ਸਾਰਾ ਹਾਂ। ਕੁਝ ਸੀ। ਤੇ ਪੱਟੀਆਂ ਨਾਲ ਪਿਆਰ ਸੀ ਹਾਂ ਤੇ ਇਹਨਾਂ ਜਾਣ ਹੀ ਨਹੀਂ ਸੀ ਵਿੱਚ। ਅੱਛਾ ਬਾਬਾ ਜੀ, ਉਹ ਗੱਲ ਕਰਦੇ ਆਪਾਂ ਜਿਹੜੀ ਪਹਿਲੇ ਕੀਤੀ ਆ ਵੀ ਉਹ ਤੁਸੀਂ ਕਹਿੰਦੇ ਨਮਕ ਲਾ ਕੇ ਕਬਰ ਪਹਿਲੇ ਬਣਾਉਂਦੇ ਹੁੰਦੇ ਸੀ। ਕਬਰ ਬਣਾਉਣ ਤੋਂ ਬਾਅਦ ਫਿਰ ਉਹਦਾ ਉਹ ਵਿੱਚ ਰੱਖ ਕੇ ਵਾਲੇ ਥੋੜੇ ਨਮਕ ਲਾ ਦਿੰਦੇ ਹੁੰਦੇ ਲਾ ਸੀ। ਦਿੰਦੇ। ਨਮਕ ਦਾ ਕੀ ਮਕਸਦ ਸੀ ਲਾਉਣ ਦਾ? ਬਾਈ ਜਿਸਮ ਗਲ ਜਾਏ। ਅੱਛਾ ਠੀਕ ਹੈ। ਮਕਸਦ ਉਹ ਲੂਣ ਦੀ ਬਜਾਏ ਉਹਦੇ ਜਿਸਮ ਨੂੰ ਦੂਏ ਤਰੀਕੇ ਨਾਲ ਗਾਲਦੇ ਸੀ, ਨਮਕ ਦੇ ਨਾਲ। ਹਾਂਜੀ ਠੀਕ ਹੈ, ਲੇਕਿਨ ਦੱਬਦੇ ਜ਼ਮੀਨ ਦੇ ਵਿੱਚ ਹੀ। ਹਾਂ ਜ਼ਮੀਨ ਹੈ। ਠੀਕ ਹੈ, ਉਹ ਦੂਜਾ ਰਿਵਾਜ ਕੋਈ ਨਹੀਂ ਸੀ। ਉਹ ਨਹੀਂ ਸੀ। ਹੂੰ ਸਮਾਧੀ ਹੈਗੀ ਆਪਣੇ ਪਿੰਡ ਜਿੱਥੇ ਆਉ ਤੇ ਕਬਰਸਤਾਨ ਬਣਿਆ ਹਿੰਦੂਆਂ ਦਾ। ਬਣਿਆ ਹੈ? ਹਾਂਜੀ ਠੀਕ ਹੈ। ਆਪਣੇ ਚੋਂ ਕੋਈ ਚੜ੍ਹਦੇ ਪੰਜਾਬ 'ਚ ਵੀ ਗਿਆ ਆਪਣੇ ਖਾਨਦਾਨ 'ਚੋਂ ਆਪਣੇ ਨਹੀਂ, ਰਿਸ਼ਤੇਦਾਰਾਂ 'ਚ? ਸਾਡੀ ਪਹਿਲੇ ਰਿਸ਼ਤੇਦਾਰੀ ਉਧਰ ਸੀ, ਮਾਸੀਆਂ ਵੀ ਸਾਡੀਆਂ ਉਧਰ ਸਨ, ਅੱਛਾ ਕਿਹੜੀ ਜਗ੍ਹਾ? ਗੁਰਦਾਸਪੁਰ। ਗੁਰਦਾਸਪੁਰ? ਹਾਂਜੀ ਅੱਛਾ ਫੁੱਫੀ ਸਾਡੀ ਲੁਧਿਆਣੇ ਹੁੰਦੀ ਸੀ, ਹਾਂ ਹਾਂ ਉਹ ਪਹਿਲੇ ਹੀ ਉਧਰ ਸਨ। ਅੱਛਾ ਮਤਲਬ ਇਹ ਸ਼ਾਦੀ ਹੋਈ ਉਧਰ ਹੀ ਟੁਰ ਗਏ ਸਨ। ਠੀਕ ਹੈ। ਪਹਿਲੇ ਪਿੰਡ ਹੀ ਗਾਉਂ ਹੀ ਉਹ ਸੀ। ਅੱਛਾ ਸਾਡੇ ਮਾਮੇ ਦੇ ਪੁੱਤਰ ਨੇ, ਹਾਂ ਉਹ ਵੀ ਉਧਰ ਨੇ। ਠੀਕ ਹੈ। ਉਹਨਾਂ ਨਾਲ ਆਪਣਾ ਰਾਬਤਾ ਹੈਗਾ? ਨਾ ਹਾਂ ਕੋਈ ਰਾਤਬਾ ਨਹੀਂ। ਕੋਈ ਨਾਂ ਯਾਦ ਆ ਉਹਨਾਂ ਦੇ? ਹੋ ਸਕਦਾ ਸਾਡੀ ਵੀਡੀਓ ਦੇਖ ਕੇ ਤੁਹਾਡੇ ਨਾਲ ਰਾਬਤਾ ਕਰ ਲਵੇ। ਉਹਦਾ ਨਾਂ ਹੈ ਬੂਟਾ ਰਾਮ। ਬੂਟਾ ਰਾਮ? ਹਾਂ। ਕਿਹੜੀ ਜਗ੍ਹਾ ਰਹਿੰਦਾ? ਗੁਰਦਾਸਪੁਰ। ਗੁਰਦਾਸਪੁਰ। ਹਾਂਜੀ ਉਹ ਵੀ ਹਿੰਦੂ ਆ ਆਪਣੇ? ਹਾਂਜੀ। ਖੱਤਰੀ ਆ ਵੀ? ਨਹੀਂ ਨਹੀਂ, ਹਾਂ ਉਹ ਸਿੱਖਾਂ 'ਚ। ਇਹ ਸਾਡੇ ਕਿਹੜੇ ਨਾਨਕੇ ਸਨ ਨਾ, ਉਹ ਸਿੱਖ ਸਨ। ਅੱਛਾ ਆ ਪਿੰਡ ਲਬਾਨ ਵਾਲਾ ਹੈ, ਉੱਥੇ ਸਾਡੇ ਨਾਨਕੇ ਸਨ। ਬਾਬਾ ਜੀ, ਸਾਡੇ ਦੇਖਣ ਵਾਲੇ ਬੰਦਿਆਂ ਨੂੰ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਸਿੱਖ ਤੇ ਹਿੰਦੂ ਦਾ ਕੀ ਫਰਕ ਆ। ਤੁਸੀਂ ਥੋੜਾ ਸਾਨੂੰ ਇਹ ਦੱਸੋ ਵੀ ਸਿੱਖ ਔਰ ਹਿੰਦੂ ਦਾ ਫਰਕ ਕੀ ਆ? ਉਹ ਸਿੱਖ ਤੇ ਹਿੰਦੂ ਦਾ ਇਹ ਫਰਕ ਹੈ, ਸਿੱਖ ਅੱਗ ਲਾਉਂਦੇ ਨੇ ਹੂੰ ਜਦੋਂ ਫੌਤ ਹੋ ਜਾਏ, ਹੂੰ ਹਿੰਦੂ ਨਹੀਂ ਲਾਉਂਦੇ। ਅੱਛਾ ਹਿੰਦੂ ਨਹੀਂ ਲਾਉਂਦੇ ਹੈਗੇ। ਨਹੀਂ ਅਸੀਂ ਤਾਂ ਦੇਖਦੇ ਹਿੰਦੂ ਵੀ ਮਤਲਬ ਚਿੱਤਾ ਨਹੀਂ, ਨਹੀਂ, ਚਲਾਉਂਦੇ ਆ। ਨਾ ਨਾ, ਅੱਛਾ ਇਹ ਵਿਆਹਾਂ ਸ਼ਾਦੀਆਂ ਦਾ ਕੀ ਫਰਕ ਹੁੰਦਾ? ਹਿੰਦੂ ਦੀ ਤਾਂ ਮੁਸਲਮਾਨ ਆਪਣਾ ਸਿੱਖ ਦੀ ਜਿਹੜੀ ਸ਼ਾਦੀ ਆ ਲਾਵਾਂ ਫੇਰੇ ਜੋ ਕਹਿੰਦੇ ਆ। ਉਹ ਲਾਵਾਂ ਫੇਰੇ ਲੈਂਦੇ ਨੇ। ਅੱਛਾ ਸਿੱਖ ਵੀ ਲਾਵਾਂ ਫੇਰੇ ਤੇ ਹਿੰਦੂ ਵੀ। ਅੱਛਾ ਠੀਕ ਹੈ। ਉਹਦੇ ਅੱਗ ਬਾਲ ਕੇ ਉਹਦੇ ਆਲੇ ਦੁਆਲੇ 7 ਗੇੜੇ ਕੱਢ ਨਾ ਨਾ, ਹਾਂ ਅੱਗ ਨਹੀਂ ਬਾਲਦੇ। ਹਾਂ। ਸਿੱਖ ਭਾਵੇਂ ਬਾਲਦੇ ਹੋਣ ਤੇ ਹਿੰਦੂ ਨਹੀਂ ਬਾਲਦੇ। ਬਾਬਾ ਜੀ ਹਿੰਦੂ ਵੀ ਬਾਲਦੇ ਆ, ਹਿੰਦੂ ਨਹੀਂ। ਬਾਲਦੇ, ਸਿੱਖ ਨਹੀਂ ਬਾਲਦੇ? ਨਹੀਂ। ਹਾਂ ਹੂੰ ਇਹ ਬਾਲਦੇ ਆ। ਨਹੀਂ, ਸਾਡੇ ਹਿੰਦੂਆਂ ਦੇ ਨਿਕਾਹ ਹੁੰਦੇ ਰਹੇ ਨੇ ਨਾ, ਹਾਂ ਤੇ ਕੋਈ ਤਾਂ ਅੱਗ ਨਹੀਂ ਬਾਲਦੇ। ਤੁਸੀਂ ਤਾਂ ਆਪਣਾ ਦੱਸ ਦਿਆਂ ਕਿ ਤੁਸੀਂ ਨਹੀਂ, ਨਹੀਂ। ਅੱਗ ਵੀ ਨਹੀਂ ਲਾਉਂਦੇ ਹੈਗੇ ਨਾ, ਚਿਤਾ ਨੂੰ, ਤੇ ਉਹ ਸਾਡੀਆਂ ਸ਼ਾਦੀਆਂ ਭਰਾਵਾਂ ਦੀਆਂ ਹੋਈਆਂ ਸਨ ਨਾ ਹਿੰਦੂਆਂ ਲਈ, ਉਹ ਨਹੀਂ ਅੱਗ ਬਾਲਦੇ। ਅੱਛਾ ਅੱਛਾ ਬਾਬਾ ਜੀ, ਸਾਨੂੰ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਹਿੰਦੂ ਕਿਹੜੀ ਕਿਹੜੀ ਜਗ੍ਹਾ ਬੈਠੇ ਆ? ਇਹ ਉਹ ਪਤਾ? ਸਰਗੋਦੇ, ਦੋਦਾ ਪਿੰਡ ਹੈ, ਕਿਲਾ ਦਤਾਰ ਸਿੰਘ ਹੈ, ਅੱਛਾ ਤੇ ਉਦਾਂ ਇਹ ਤਾਂ ਬਹੁਤ ਆ ਰਹੀ ਜਾ ਨਹੀਂ, ਆ ਖੁਆੜਿਆ ਲਾਈਨ ਨੇ ਹਾਂ ਹਿੰਦੂ, ਹਾਂ ਪਿੰਡ ਦਾਦਨ ਖਾਂ ਹੈ, ਅੱਛਾ ਉੱਥੇ ਵੀ ਹੁੰਦੇ ਨੇ ਹੂੰ ਹੁਣ ਵੀ ਮੌਜੂਦਾ। ਹੂੰ ਬਾਬਾ ਜੀ, ਵੀ ਆਪਾਂ ਨੂੰ ਰਿਸ਼ਤੇਦਾਰੀਆਂ ਕਰਨ 'ਚ ਤਾਂ ਨਹੀਂ ਕੋਈ ਮਸਲਾ ਪੇਸ਼ ਆਇਆ ਸੀ? ਤੁਸੀਂ ਮੁਸਲਮਾਨ ਜੋ ਹੋ ਗਏ ਸੀਗੇ? ਨਾ ਹਾਂ ਕੋਈ ਨਹੀਂ, ਆਸਾਨੀ ਨਾ ਹੋ ਗਈ? ਹਾਂ ਥਾਨੀ ਨਾ, ਅੱਛਾ ਕੋਈ ਪ੍ਰੋਬਲਮ ਹੀ ਨਹੀਂ ਸੀ। ਹਾਂ ਤੁਹਾਡਾ ਫਿਰ ਰਿਸ਼ਤਾ ਕਿਹਨੇ ਕਰਾਇਆ ਸੀ? ਇੱਥੇ ਇੱਕ ਤੇਲਨ ਸੀ, ਹੂੰ ਤਾਬਨ ਉਹਦਾ ਨਾਮ ਸੀ, ਹੂੰ ਉਹਨੇ ਕਰਾਇਆ ਸੀ। ਅੱਛਾ ਜੱਟਾਂ ਵਿੱਚ? ਹਾਂ, ਇਹਨਾਂ ਲਈ ਹੋਇਆ। ਅੱਛਾ ਠੀਕ ਹੈ ਇਹਨਾਂ ਦੀ ਭੈਣ ਮੇਰੇ ਆਲੇ ਠੀਕ। ਡੇਰਿਆਂ ਵੀ ਨਹੀਂ ਸੀ ਗੱਲ ਕੀਤੀ। ਬਾਬਾ ਜੀ, ਉਹਦਾ ਚਲੋ ਇੱਕ ਇਨਸਾਨ ਦੀ ਹੁੰਦੀ ਆ, ਖੂਨ ਆ, ਖਿੱਚ ਪੈਂਦੀ ਆ ਕਿਤੇ ਕਿਤੇ। ਤੁਹਾਡੀ ਹੁਣ ਭੈਣ ਵੀ ਉੱਥੇ ਚਲੀ ਗਈ, ਸਕੀ ਭੈਣ,
ਜਾਂ ਹੋਰ ਵੀ ਨਾਨਕੇ ਦਾਦਕੇ ਵੀ ਚਲੋ ਨਹੀਂ ਨਹੀਂ, ਨਾਨਕੇ ਸਾਡੇ ਪਹਿਲਾਂ ਇੱਥੇ ਲਬਾਨ ਵਾਲੇ ਹੁੰਦੇ ਸਨ ਤੇ ਲਬਾਨ ਵਾਲੇ ਟੁਰ ਗਏ। ਅੱਛਾ ਫਿਰ ਨਾਨਕਿਆਂ ਨਾਲ ਵੀ ਰਾਤ ਬਣਾਉਣਾ ਹੋਇਆ ਤੇ ਕਿਹੜੀ ਮਾਸੀ ਸੀ ਸਾਡੀ, ਉਹਦੇ ਨਾਲ ਵੀ ਰਾਤ ਪਾ ਕੋਈ ਨਹੀਂ ਸੀ। ਉਹ ਵਡੇਰੇ ਹੀ ਕਰਨਾ ਸੀ। ਤੇ ਕਿਹੜੀ ਭੈਣ ਸੀ ਸਾਡੇ ਵਡੇਰਿਆਂ ਦੀ, ਉਹ ਲੁਧਿਆਣੇ ਪਹਿਲਾਂ ਹੀ ਰਹਿੰਦੀ ਸੀ। ਇਹਨਾਂ ਸ਼ਾਦੀ ਜਦੋਂ ਹੋਈ ਹੈ ਉਹ ਉੱਥੇ ਹੀ ਸੀ, ਉੱਥੇ ਉੱਥੋਂ ਦਾ ਹੀ ਉਹ ਬੰਦੇ ਸਨ। ਨਹੀਂ ਕਦੇ ਦਿਲ ਨਹੀਂ ਕੀਤਾ ਰਾਤ ਨੂੰ, ਪਿਆ ਖਿਆਲ ਨਹੀਂ ਆਇਆ ਵੀ ਸਾਡੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਣਾ ਨਾ ਸਾਡਾ ਤੇ ਕੋਈ ਖਤੋ ਕਿਤਾਬਤ ਵੀ ਨਹੀਂ, ਸ਼ੁਰੂ ਤੋਂ ਲਿੰਕ ਨਹੀਂ ਬਣਿਆ ਨਾ। ਹਾਂ ਸਾਡੇ ਵਡੇਰਿਆਂ ਨੂੰ ਇੱਕ ਦੋ ਵਾਰ ਖਾਤਾ ਹੈ ਨਹੀਂ, ਹਾਂ ਉਹਨਾਂ ਕੋ ਰਾਤ ਪਈ ਨਹੀਂ ਕੀਤਾ। ਤੇ ਫਿਰ ਉਹ ਜਿਹੜੀ ਵਡੇਰਿਆਂ ਦਾ ਰਿਵਾਜ ਸੀ, ਅਕੀਦਾ ਸੀ, ਉਹ ਵੀ ਸਾਡਾ ਵੀ ਉਹ ਰਿਹਾ। ਤੇ ਸਾਨੂੰ ਉਹਨਾਂ ਮਿਲਣੇ ਨਾ ਦਿੱਤਾ ਤੇ ਨਾ ਗਏ। ਉਹ ਤਾਂ ਫਿਰ ਮਿਲਣਾ ਰਿਸ਼ਤੇਦਾਰੀ ਹੁੰਦੀ ਹੈ ਨਾ, ਤੇ ਜਦੋਂ ਮਿਲੇ ਹੀ ਨਾ ਤੇ ਰਿਸ਼ਤੇਦਾਰੀ ਕਾਹਦੀ? ਸਹੀ ਬਾਤ ਹੈ, ਮਿਲਦਿਆਂ ਦੀ ਹਾਂ, ਰਿਸ਼ਤੇਦਾਰੀ ਹੈ। ਰਿਸ਼ਤੇਦਾਰੀ। ਅੱਛਾ ਬਜ਼ੁਰਗੋ, ਹੁਣ ਤੁਸੀਂ ਕਾਫੀ ਉਮਰ ਮਾਸ਼ਾਅੱਲਾ ਹੰਢਾ ਲਈ ਆ, ਹਾਂ। ਕਮੋਬੇਸ਼ ਤੁਹਾਡੀ 80 ਸਾਲ ਦੇ ਹਾਂ। ਏੜ ਗੇੜ ਉਮਰ ਆ, ਤੇ ਤੁਸੀਂ ਕੀ ਆਪਣੀ ਨਵੀਂ ਜਿਹੜੀ ਨਸਲ ਆ ਇਹਨੂੰ ਕੀ ਪੈਗਾਮ, ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਸ਼ੁਰੂ ਤੋਂ ਵਾਹੀ ਕਰਨੇ ਆ, ਹਾਂ ਖੇਤੀਬਾੜੀ, ਤੇ ਟਰੈਕਟਰ ਬਣਾਏ ਨੇ, ਮਜ਼ਦੂਰੀ ਕਰਨੇ ਆ ਟਰੈਕਟਰਾਂ ਦੀ। ਨਹੀਂ ਪਰ ਆਪਣੀ ਨਸਲ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਗਾਂ? ਆਪਣੀ ਨਸਲ ਨੂੰ ਤਾਂ ਸਿਨੇ ਇਹੋ ਦਿੱਤੇ ਸਨ ਬਈ ਪੜ੍ਹ ਲਵੋ, ਪੜ੍ਹ ਲਵੋ ਤੇ ਪੜ੍ਹਾਈ ਵਾਲੇ ਗਈ ਨਹੀਂ। ਹਾਂ ਇਹ ਜੇ ਉਹ ਹੁਣ ਅਸਾਂ ਉਹ ਕਾਰੋਬਾਰ ਕੀਤਾ, ਉਹਨਾਂ ਤੇ ਖੁਸ਼ ਰਹੀ ਬਈ ਇਹ ਟਰੈਕਟਰ ਚਲਾਉਂਦੇ ਨੇ ਤੇ ਅਸੀਂ ਵੀ ਟਰੈਕਟਰ ਚਲਾਈਏ। ਤੁਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਹੋ? ਹਾਂਜੀ ਬਿਲਕੁਲ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀਗੀ ਜੀ ਇੱਥੇ ਜੋਈਆਂ ਵਾਲੇ ਪਿੰਡ ਦੇ ਵਿੱਚ। ਸਾਡੀ ਨਜ਼ਰ ਬੂਬਕ ਸਾਹਿਬ ਹੋਣਾ ਨੇ, ਬਾਬਾ ਜੀ ਹੋਣਾ ਨਾਲ ਮੁਲਾਕਾਤ ਜਿਹੜਾ ਉਹਦਾ ਇੰਤਜ਼ਾਮ ਕੀਤਾ ਸੀਗਾ। ਬਾਬਾ ਜੀ ਹਿੰਦੂ ਮਜ਼ਹਬ ਤੋਂ ਮੁਸਲਮਾਨ ਮਜ਼ਹਬ ਦੇ ਵਿੱਚ ਆਏ ਆ। ਇਹਨਾਂ ਦਾ ਨਾਂ ਵਜ਼ੀਰ ਚੰਦ ਸੀ, ਉਸ ਤੋਂ ਬਾਅਦ ਇਹ ਵਜ਼ੀਰ ਅਲੀ ਬਣ ਗਏ ਔਰ ਆਪਣੀ ਜ਼ਿੰਦਗੀ ਦੀ ਜਿਹੜੀ ਦਾਸਤਾਨ ਆ ਤੁਹਾਡੇ ਰੂਬਰੂ ਕੀਤੀ ਹੈ ਜੀ। ਉਮੀਦ ਕਰਦੇ ਹਾਂ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਕੋਈ ਬਾਬਾ ਜੀ ਦੇ ਜਿਹੜੇ ਕੋਈ ਲੱਗਦੇ ਲਗਾਉਂਦੇ ਅਗਰ ਸਾਡੀ ਵੀਡੀਓ ਦੇਖਦੇ ਆ ਤੇ ਉਹ ਬਜ਼ੁਰਗਾਂ ਦੇ ਨਾਲ ਰਾਬਤਾ ਸਾਡੇ ਨੰਬਰ ਤੇ ਰਾਬਤਾ ਕਰ ਸਕਦੇ ਆ। ਇਨਸ਼ਾਅੱਲਾ ਫਿਰ ਕੋਈ ਨਵੀਂ ਵੀਡੀਓ ਲੈ ਕੇ ਨਵੇਂ ਬਜ਼ੁਰਗਾਂ ਦੇ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।